ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਨ ਹੰਟਰ ਬਾਈਡਨ ਨੇ ਇੱਕ ਪਲੀਆ ਗਿਲਟੀ ਮੰਨ ਲਿਆ ਆ ਜੀ। ਤਾਂ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਾ ਜਾਣਾ ਪਵੇ। ਉਹਨਾਂ ਦੇ ਉੱਤੇ ਟੈਕਸ ਅਵੇਜ਼ਨ ਦੇ ਤੇ ਇਲੀਗਲੀ ਗਨ ਰੱਖਣ ਦੇ ਚਾਰजेस ਲੱਗੇ ਸੀ। ਕਾਫੀ ਲੰਮਾ ਸਮਾਂ ਇਹ ਜੋ ਇਨਵੈਸਟੀਗੇਸ਼ਨ ਚੱਲੀ ਸੀ। ਜੀ। ਹੰਟਰ ਬਾਈਡਨ 52 ਸਾਲਾਂ ਦੇ ਆ। ਉਹਨਾਂ ਨੇ ਮਿਸਡਮੀਨਰ ਚਾਰजेस ਦੇ ਉੱਤੇ ਗਿਲਟੀ ਪਲੀਆ ਕਰ ਲਿਆ ਆ ਟੈਕਸ ਆਫੈਂਸਸ ਦੇ ਸੰਬੰਧ ਦੇ ਵਿੱਚ। ਤੇ ਹਜੇ ਜੋ ਇੱਕ ਕਿਉਂਕਿ ਉਹ ਡਰੱਗ ਯੂਜ਼ ਕਰਦੇ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਗਨ ਰੱਖੀ ਸੀ ਜਿਸ ਦੀ ਇੱਕ ਸਜ਼ਾ ਹੁੰਦੀ ਹੈਗੀ ਆ ਉਹਦੇ ਤੇ ਵੀ ਉਹਨਾਂ ਨੇ ਜੋ ਆ ਡੀਲ ਬਣਾ ਲਈ ਹੈਗੀ ਆ। ਸੋ ਅਲਟੀਮੇਟਲੀ ਹੰਟਰ ਬਾਈਡਨ ਨੂੰ ਜੇਲ੍ਹ ਦੇ ਵਿੱਚ ਨਹੀਂ ਜਾਣਾ ਪਊਗਾ। ਜਸਟਿਸ ਡਿਪਾਰਟਮੈਂਟ ਦੇ ਜੋ ਇਨਵੈਸਟੀਗੇਟਰ ਆ ਜੋ ਹੰਟਰ ਬਾਈਡਨ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਹੰਟਰ ਬਾਈਡਨ ਦਾ ਭਰਾ ਬਿਊ ਬਾਈਡਨ 2015 ਚ ਉਹਦੀ ਮੌਤ ਹੋ ਗਈ ਸੀ। ਉਹ ਤੋਂ ਬਾਅਦ ਉਹ ਸਟਰਗਲ ਕਰ ਰਿਹਾ ਸੀ ਤੇ ਉਹ ਐਡਿਕਸ਼ਨ ਦੇ ਵਿੱਚ ਉਸ ਟਾਈਮ ਦੇ ਉੱਤੇ ਇਨਵੋਲਵ ਹੋ ਗਿਆ ਸੀ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਯੰਗਰ ਬਾਈਡਨ ਆ ਉਸਨੇ ਗਿਲਟ ਮੰਨ ਲਈ ਆ ਤਾਂ ਕਰਕੇ ਹੁਣ ਉਹਨੂੰ ਜੇਲ੍ਹ ਨਹੀਂ ਹੋਊਗੀ। ਐਗਰੀਮੈਂਟ ਹੋ ਗਿਆ ਉਹਨਾਂ ਦਾ। ਪਰ ਇਹਦੇ ਨਾਲ ਜੋ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੂੰ ਵੀ ਹੁਣ ਜਿਹੜੀ ਆ ਸੁੱਖ ਦੀ ਨੀਂਦ ਆਊਗੀ ਕਿਉਂਕਿ ਨਹੀਂ ਤਾਂ ਜੇ ਟ੍ਰਾਇਲ ਚੱਲਦਾ ਤੇ ਮੀਡੀਆ ਦੇ ਵਿੱਚ ਬਹੁਤ ਆਣਾ ਸੀ। ਨੈਕਸਟ ਈਅਰ ਇਲੈਕਸ਼ਨ ਹੋਣੀ ਆ ਤੇ ਇਹਦਾ ਅਸਰ ਜੋ ਆ ਜੋ ਬਾਈਡਨ ਦੇ ਉੱਤੇ ਪ੍ਰੈਜ਼ੀਡੈਂਟ ਜੋ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਪੈਣਾ ਸੀਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਹੋਰ ਰਿਪਬਲਿਕਨਸ ਆ ਉਹ ਅਜੇ ਵੀ ਕਹਿ ਰਿਹਾ ਵੀ ਜੋ ਬਾਈਡਨ ਦੀ ਜੋ ਫੈਮਿਲੀ ਆ ਉਹ ਇਹ ਫਾਈਨੈਂਸ਼ੀਅਲ ਜੋ ਇਸ ਹੰਟਰ ਬਾਈਡਨ ਜਿਸ ਕੇਸ ਦੇ ਵਿੱਚ ਇਨਵੋਲਵ ਸੀ ਉਹ ਸਾਰੀ ਇਹ ਫੈਮਿਲੀ ਦਾ ਹੀ ਕੰਮ ਹੈਗਾ ਆ। ਸੋ ਯੂਕਰੇਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਇਹ ਮਸਲਾ ਚੱਲ ਰਿਹਾ ਸੀਗਾ। ਦੋ ਲੋਕ ਜੋ ਇਸ ਇਨਵੈਸਟੀਗੇਸ਼ਨ ਦੇ ਫੈਮਿਲੀਅਰ ਆ ਜਸਟਿਸ ਡਿਪਾਰਟਮੈਂਟ ਦੇ ਉਹਨਾਂ ਨੇ ਇਹ ਕਿਹਾ ਵੀ ਟੈਕਸ ਚੇਂਜਸ ਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ ਨੂੰ ਪ੍ਰੋਬੇਸ਼ਨ ਲੱਗੂਗੀ ਤੇ ਜੇਲ੍ਹ ਤੋਂ ਉਹ ਬਚ ਜਾਣਗੇ। ਬਾਕੀ ਜਿਹੜਾ ਆ ਇਹ ਡੀਲ ਜੱਜ ਦੇ ਉੱਤੇ ਵੀ ਡਿਪੈਂਡ ਕਰਦੀ ਹੈਗੀ ਆ। ਹਜੇ ਉਹਨਾਂ ਨੇ ਕਿਹਾ ਵੀ ਆਪਾਂ ਪਬਲਿਕਲੀ ਇਸ ਸੰਬੰਧ ਦੇ ਵਿੱਚ ਨਹੀਂ ਬੋਲ ਸਕਦੇ ਹੈਗੇ। ਗਨ ਚਾਰजेस ਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ ਨੇ ਹੈਂਡ ਗਨ ਇੱਕ ਰੱਖੀ ਸੀ ਜੋ ਕਿ ਕੋਲਟ ਕੋਬਰਾ 38 ਸਪੈਸ਼ਲ ਕਹਿੰਦੇ ਵੀ 11 ਦਿਨਾਂ ਲਈ ਰੱਖੀ ਸੀ ਅਕਤੂਬਰ 2018 ਦੇ ਵਿੱਚ। ਇਸ ਦੇ ਬਾਵਜੂਦ ਵੀ ਕਿ ਉਹ ਡਰੱਗ ਨੂੰ ਯੂਜ਼ ਕਰਦੇ ਸੀ ਤੇ ਇਸ ਦੀ ਜਿਹੜੀ ਸਜ਼ਾ ਆ ਉਹ 10 ਸਾਲਾਂ ਦੀ ਹੋ ਸਕਦੀ ਹੈਗੀ ਆ ਜੇ ਕੋਈ ਡਰੱਗ ਯੂਜ਼ ਕਰਦਾ ਇਲੀਗਲ ਗਨ ਨੂੰ ਰੱਖਦਾ ਹੈਗਾ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਹੰਟਰ ਬਾਈਡਨ ਨੇ ਪਾਰਸ਼ੀਅਲ ਐਗਰੀਮੈਂਟ ਇਸ ਸੰਬੰਧ ਦੇ ਵਿੱਚ ਰੀਚ ਆਊਟ ਕਰ ਲਿਆ ਹੈਗਾ ਤਾਂ ਕਿ ਉਹਨਾਂ ਦਾ ਜਿਹੜਾ ਇਹ ਕੇਸ ਆ ਇਹ ਉਹਨਾਂ ਦੇ ਰੈਕੋਰਡ ਤੋਂ ਵਾਈਪ ਆਊਟ ਹੋ ਜਾਏ। ਕ੍ਰਿਸਟੋਫਰ ਕਲਾਰਕ ਇਹ ਜੋ ਲਾਇਰ ਹੈਗੇ ਹੰਟਰ ਬਾਈਡਨ ਦੇ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਦੇਖੋ 5 ਸਾਲਾਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਸੋ ਫਾਈਨਲੀ ਇਹ ਸਾਰਾ ਕੁਝ ਰਿਜ਼ੋਲਵ ਹੋ ਗਿਆ ਹੈਗਾ ਆ। ਹੰਟਰ ਬਾਈਡਨ ਦੀ ਜੋ ਇਹ ਕੇਸ ਆ ਰੈਜ਼ੋਲੂਸ਼ਨ ਇਹ ਉਸ ਟਾਈਮ ਦੇ ਉੱਤੇ ਆਇਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 37 ਕਾਊਂਟਸ ਦੇ ਵਿੱਚ ਇੰਡਾਈਟ ਕੀਤਾ ਗਿਆ ਸੀ। ਖਾਸ ਕਰਕੇ ਉਹਨਾਂ ਦਾ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ ਜੋ ਉਹਨਾਂ ਨੇ ਮਿਸ ਹੈਂਡਲਿੰਗ ਕੀਤੀ ਆ ਉਹਨਾਂ ਦੇ ਫਲੋਰੀਡਾ ਵਾਲੇ ਜੋ ਸਟੇਟ ਆ ਮਾਰੇ-ਲਾਗਾ ਉੱਥੋਂ ਜੋ ਡਾਕੂਮੈਂਟਸ ਇੱਕ ਬਾਥਰੂਮ ਦੇ ਵਿੱਚੋਂ ਬਾਕਸਸ ਲੱਭੇ ਸੀਗੇ। ਰਿਪਬਲਿਕਨਸ ਨੇ ਇਹ ਕਿਹਾ ਆ ਵੀ ਜੋ ਹੰਟਰ ਬਾਈਡਨ ਨੇ ਡੀਲ ਬਣਾਈ ਹੈਗੀ ਜਸਟਿਸ ਡਿਪਾਰਟਮੈਂਟ ਦੇ ਨਾਲ ਸੋ ਇਹ ਤੋਂ ਲੱਗਦਾ ਹੈ ਵੀ ਜਸਟਿਸ ਡਿਪਾਰਟਮੈਂਟ ਦੇ ਵਿੱਚ ਟੀਅਰਡ ਸਿਸਟਮ ਹੈਗਾ ਆ ਵੀ ਦੋ ਤਰ੍ਹਾਂ ਦਾ ਜਸਟਿਸ ਸਿਸਟਮ ਆ ਇੱਕ ਲੋਕਾਂ ਲਈ ਅਲੱਗ ਤਰ੍ਹਾਂ ਦਾ ਤੇ ਇੱਕ ਜੋ ਮੌਜੂਦਾ ਸਰਕਾਰ ਆ ਉਹਦੇ ਰਿਸ਼ਤੇਦਾਰਾਂ ਦੇ ਲਈ ਅਲੱਗ ਤਰ੍ਹਾਂ ਦਾ ਹੈਗਾ। ਰਿਪਰੈਜ਼ੈਂਟੇਟਿਵ ਜੇਮਸ ਕੋਮਰ ਜੋ ਰਿਪਬਲਿਕਨ ਚੇਅਰਮੈਨ ਹੈਗੇ ਹਾਊਸ ਓਵਰਸਾਈਟ ਕਮੇਟੀ ਦੇ ਉਹਨਾਂ ਨੇ ਇਹ ਕਿਹਾ ਵੀ ਜੋ ਜੰਗਰ ਬਾਈਡਨ ਆ ਹੰਟਰ ਬਾਈਡਨ ਆ ਇਹਨੂੰ ਤਾਂ ਇੰਨੀ ਕੁ ਸਜ਼ਾ ਹੋਈ ਆ ਵੀ ਕਿਸੇ ਦੇ ਤੁਸੀਂ ਰਿਸਟ ਦੇ ਉੱਤੇ ਜਿੱਦਾਂ ਇੱਕ ਸਲੈਪ ਮਾਰ ਦਿਓ ਛੋਟਾ ਜਿਹਾ ਤੇ ਉਹ ਸਟੋਰੀ ਜਿਹੜੀ ਆ ਖਤਮ ਹੋ ਜਾਏ। 5 ਸਾਲਾਂ ਦੀ ਇਹ ਇਨਵੈਸਟੀਗੇਸ਼ਨ ਚੱਲੀ ਸੀ ਵੀ ਕਿਸ ਤਰ੍ਹਾਂ ਬਾਈਡਨ ਫੈਮਿਲੀ ਦੇ ਵਿੱਚ ਪੈਟਰਨ ਹੈਗਾ ਕਰਪਸ਼ਨ ਦਾ ਫਾਈਨੈਂਸ਼ੀਅਲ ਮੈਟਰਸ ਨੂੰ ਲੈ ਕੇ। ਸੋ ਇਹ ਜੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਚਾਰजेस ਆਏ ਸੀ ਉਹ ਇੱਕ ਸਪੈਸ਼ਲ ਕੌਂਸਲ ਤੋਂ ਆਏ ਸੀ ਜੋ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ। ਹੰਟਰ ਬਾਈਡਨ ਦੇ ਚਾਰजेस ਯੂਐਸ ਅਟਾਰਨੀ ਫॉर ਡੈਲਵੇਅਰ
ਜੋ ਟਰੰਪ ਹੋਣਾ ਦਾ ਅਪਾਇੰਟੀ ਸੀ ਡੇਵਿਡ ਵੀਸ, ਉਹਨਾਂ ਨੇ ਫਾਈਲ ਕੀਤੇ ਸੀ। ਜਸਟਿਸ ਡਿਪਾਰਟਮੈਂਟ ਇਨਵੈਸਟੀਗੇਟ ਕਰ ਰਿਹਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਸਨ ਹੰਟਰ ਬਾਈਡਨ ਨੂੰ 2020 ਤੋਂ ਲੈ ਕੇ ਜਦੋਂ ਹੀ ਇਲੈਕਸ਼ਨਾਂ ਖਤਮ ਹੋਈਆਂ ਸੀਗੀਆਂ। ਸੋ ਫਾਈਨਲੀ ਇਹ ਜਾ ਕੇ ਸਾਰਾ ਹੁਣ ਕਹਿੰਦੇ ਵੀ ਸੈਟਲ ਹੋਣ ਜਾ ਰਿਹਾ ਹੈ।